ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਹੈਲਥ ਇੰਸ਼ੋਰੈਂਸ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਕਾਲ 408-272-2500। ਨਾਲ ਹੀ ਕ੍ਰਿਸ਼ਨ ਨੂੰ ਤਾਂ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੇਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿਮਾ ਸਹੋਤਾ 209-277-0113। ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈੱਜ, ਨਾਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਨਾਲ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਲੈ ਕੇ ਦਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਫ੍ਰਾਂਸਿਸਕੋ ਰਵੇਰਾ 559-800-0590। ਨਾਲ ਹੀ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਆਸੀਆ ਬੀਬੀ ਬਰੀ, ਸੁਪਰੀਮ ਕੋਰਟ ਫੈਸਲੇ ਵਿਰੁੱਧ ਪਾਕਿਸਤਾਨ ਦੇ ਵਿੱਚ ਜ਼ਬਰਦਸਤ ਰੋਜ਼ ਮੁਜ਼ਾਹਰੇ। ਦੇਖੋ, ਪਾਕਿਸਤਾਨੀ ਸੁਪਰੀਮ ਕੋਰਟ ਨੇ ਜਿਹੜੀ ਆਸੀਆ ਬੀਬੀ ਸੀ ਉਹਦੀ ਫਾਂਸੀ ਦੀ ਸਜ਼ਾ ਜਿਹੜੀ ਉਹ ਰੱਦ ਕਰ ਦਿੱਤੀ ਆ। ਇਹ ਜਿਹੜਾ ਮਾਮਲਾ ਸੀਗਾ, ਇਹ ਮਾਮਲਾ ਜੁੜਿਆ ਹੋਇਆ ਸੀਗਾ ਈਸ਼ਨਿੰਦਾ ਕਾਨੂੰਨ ਦੇ ਨਾਲ। ਤੁਹਾਨੂੰ ਪਤਾ ਕਿ ਈਸ਼ਨਿੰਦਾ ਉੱਥੇ ਇੱਕ ਕਾਨੂੰਨ ਆ। ਉਸ ਕਾਨੂੰਨ ਦੇ ਤਹਿਤ ਜੇ ਕੋਈ ਹਜ਼ਰਤ, ਜਿਹੜੇ ਕਿ ਪੈਗੰਬਰ ਹਜ਼ਰਤ ਹੋਏ ਆ, ਜੇ ਉਹਨਾਂ ਨੂੰ ਜਾਂ ਅੱਲਾ ਨੂੰ ਜੇ ਕੋਈ ਨਿੰਦਦਾ ਭੰਡਦਾ ਤਾਂ ਉਹਨਾਂ ਤੇ ਈਸ਼ਨਿੰਦਾ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਂਦੀ ਆ। ਤੇ ਇਹ ਕਾਨੂੰਨ ਹੈ ਜਿਹੜਾ, ਇਹਦੇ ਵਿੱਚ ਸਿੱਧੀ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਇਹ ਜਿਹੜਾ ਮਸਲਾ ਸੀਗਾ, ਇਹ ਸ਼ੁਰੂ ਤੋਂ ਲੈ ਕੇ ਚਰਚਾ ਦਾ ਵਿਸ਼ਾ, ਕਿਉਂਕਿ 2010 ਦੇ ਵਿੱਚ ਇਹ ਮਾਮਲਾ ਜਿਹੜਾ ਉਹ ਸੁਰਖੀਆਂ ਦਾ ਸ਼ਿਕਾਰ ਬਣਿਆ ਸੀ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਦਿਲਚਸਪ ਗੱਲ ਇਹ ਵਾਪਰੀ ਸੀਗੀ ਕਿ ਉਸ ਸਮੇਂ ਆਸੀਆ ਬੀਬੀ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਆ ਪਾਕਿਸਤਾਨ ਤੋਂ ਖੜੇ ਸੀਗੇ। ਉਸ ਤਰ੍ਹਾਂ ਤੁਹਾਨੂੰ ਪਤਾ ਕਿ ਪਾਕਿਸਤਾਨੀ ਮੂਲਵਾਦੀ ਦੇਸ਼ ਆ, ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਚੱਲਦੀਆਂ। ਤਾਂ ਅੱਜ ਜਦੋਂ ਇਹ ਫੈਸਲਾ ਆਇਆ, ਕਿਉਂਕਿ ਆਮ ਤੌਰ ਤੇ ਈਸ਼ਨਿੰਦਾ ਕਾਨੂੰਨ ਦੇ ਵਿੱਚ ਸਜ਼ਾ ਮੌਤ ਦਿੱਤੀ ਜਾਂਦੀ ਆ, ਤਾਂ ਜਦੋਂ ਇਹ ਫੈਸਲਾ ਆਇਆ ਤਾਂ ਦੱਸਦੇ ਕਿ ਪਾਕਿਸਤਾਨ ਦੇ ਵਿੱਚ, ਵੈਸੇ ਤੇ ਪੰਜਾਬ ਦੇ ਅੰਦਰ ਹਾਈ ਅਲਰਟ ਆ, ਉਸ ਤਰ੍ਹਾਂ ਵੀ ਉਬਾਲ ਆ ਗਿਆ। ਕਈ ਥਾਈਂ ਰੋਸ ਮੁਜ਼ਾਹਰੇ ਜਿਹੜੇ ਹੋਣ ਲੱਗ ਪਏ ਕਿ ਫੈਸਲਾ ਉਲਟ ਕਿਉਂ ਦਿੱਤਾ। ਵੈਸੇ ਵੀ ਤੁਹਾਨੂੰ ਪਤਾ ਭਾਰਤ ਤੇ ਪਾਕਿਸਤਾਨ ਦੀ ਰਾਜਨੀਤੀ 'ਚ ਕੋਈ ਬਹੁਤਾ ਅੰਤਰ ਨਹੀਂ, ਨਾ ਸਮਾਜਾਂ ਦੇ ਵਿੱਚ ਕੋਈ ਬਹੁਤਾ ਅੰਤਰ ਆ। ਇੱਥੇ ਵੀ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਤੁਹਾਨੂੰ ਪਤਾ ਹੀ ਉਹ ਲੋਕ ਜਾਂਦੇ ਪਏ ਜਿਹੜੇ ਅਕਸਰ ਕਿਹਾ ਕਰਦੇ ਆ ਕਿ ਸੁਪਰੀਮ ਕੋਰਟ ਦੇ ਮਾਨ ਸਨਮਾਨ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਤਾਂ ਪਾਕਿਸਤਾਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਹਾ ਹੱਲਾ ਹੋ ਰਿਹਾ ਇਸ ਫੈਸਲੇ ਦੇ ਉਲਟ। ਇੱਕ ਚੀਜ਼ ਹੋਰ ਵੀ ਸਮਾਨ ਅੰਤਰ ਆ ਇੰਡੀਆ ਦੇ, ਕਿ ਇੱਥੇ ਵੀ 295 ਕਾਨੂੰਨ ਚੱਲਦਾ। ਸਾਡੇ ਇੱਥੇ 295 ਇਹ ਆ, ਤਾਂ ਉੱਥੇ ਈਸ਼ਨਿੰਦਾ ਦੀ ਜਿਹੜੀ ਧਾਰਾ ਉਹ ਹੈਗੀ ਆ 295। ਤੋਂ ਬਹੁਤਾ ਫਰਕ ਨਹੀਂ ਇਹ ਦਿਸੀ ਰਹੀ ਆ। ਤਾਂ ਇਸ ਮਾਮਲੇ ਦੇ ਵਿੱਚ ਹੁਣ ਇੱਕ ਵਾਰੀ ਤੇ ਪਾਕਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਚਰਚਾ ਹੈ। ਅੱਗੇ ਦੇਖਦੇ ਹਾਂ ਕੀ ਬਣਦਾ। ਪਰ ਇਹ ਮਾਮਲਾ ਇਸ ਪੱਖ ਤੋਂ ਵੀ ਦਿਲਚਸਪ ਹੈ ਕਿ ਅਸਲ ਦੇ ਵਿੱਚ ਇੱਕ ਝਗੜਾ ਹੋਇਆ ਸੀਗਾ, ਗਵਾਂਢੀਆਂ ਨਾਲ ਝਗੜਾ ਹੋਇਆ ਸੀਗਾ। ਇਹ ਆਸੀਆ ਬੀਬੀ ਹੈ ਜਿਹੜੀ ਈਸਾਈ ਕਮਿਊਨਿਟੀ ਨੂੰ ਬਿਲੋਂਗ ਕਰਦੀ ਸੀਗੀ। ਤਾਂ ਉਸ ਤੋਂ ਬਾਅਦ ਫਿਰ ਇਹ ਮਾਮਲਾ ਈਸ਼ਨਿੰਦਾ ਦਾ ਬਣ ਗਿਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਇਹੋ ਜਿਹੇ ਕਾਨੂੰਨਾਂ ਦੀ ਦੁਰਵਰਤੋਂ ਵੀ ਹੁੰਦੀ ਹੈ ਰੱਜ ਕੇ। ਹੁਣ ਇਹ ਨਹੀਂ ਪਤਾ ਕਿ ਇਹ ਜਿਹੜੀ ਗੁਆਂਢ ਦੀ ਲੜਾਈ ਸੀ ਉਹਦੇ ਵਿੱਚ ਕੋਈ ਈਸ਼ਨਿੰਦਾ ਤਹਿਤ ਕੋਈ ਗੱਲਬਾਤ ਹੋਈ ਵੀ ਆ ਜਾਂ ਫਿਰ ਉਹ ਬਣਾ ਦਿੱਤੀ ਗਈ ਹੈ। ਸੋ ਇਹ ਹਾਲੇ ਵੀ ਵਿਵਾਦਤ ਵਿਸ਼ਾ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ ਯੂਨਿਟੀ ਨੂੰ ਮੋਦੀ ਨੇ ਦੇਸ਼ ਨੂੰ ਕੀਤਾ ਸਮਰਪਿਤ। ਦੇਖੋ, ਵੈਸੇ ਕਮਾਲ ਦੀ ਗੱਲ ਹੈ ਨਾ, ਇੱਕ ਇਤਿਹਾਸਿਕ ਤੱਥ ਆ ਕਿ ਸਰਦਾਰ ਵੱਲਭ ਭਾਈ ਪਟੇਲ ਨੇ RSS ਨੂੰ ਬੈਨ ਕੀਤਾ ਸੀ। ਇਹ ਬਹੁਤ ਸਾਰੇ ਲੋਕ ਜਾਣਦੇ ਹੋਣੇ। ਪਰ ਹੋ ਕੀ ਰਿਹਾ ਕਿ ਜਿਸ ਬੰਦੇ ਨੇ ਇਹਨਾਂ ਨੂੰ ਬੈਨ ਕੀਤਾ ਸੀ ਔਰ ਲਿਖਤੀ ਰੂਪ ਦੇ ਵਿੱਚ ਲਿਆ ਸੀਗਾ ਕਿ RSS ਸੰਘ ਕਿਸੇ ਵੀ ਰਾਜਨੀਤਿਕ ਸਰਗਰਮੀ 'ਚ ਭਾਗ ਨਹੀਂ ਲਊਗੀ, ਉਹ ਸਿਰਫ ਕਲਚਰਲ ਗਤੀਵਿਧੀਆਂ ਚਲਾਊਗੀ, ਫਿਰ ਉਹ ਬੈਨ ਚੁੱਕਿਆ ਗਿਆ ਸੀਗਾ। ਤਾਂ ਉਸ ਬੰਦੇ ਨੂੰ ਧੱਕੇ ਨਾਲ ਹੀ ਇਹ ਹਿੰਦੂਤਵ ਦਾ ਪ੍ਰਤੀਕ ਬਣਾ ਕੇ ਪੇਸ਼ ਕਰਦੇ ਪਏ। ਪਹਿਲੀ ਗਲਤੀ ਇਹ ਆ, ਪਹਿਲੀ ਚਲਾਕੀ ਤੇ ਇਹ ਆ। ਔਰ ਵੈਸੇ ਵੀ ਤੁਹਾਨੂੰ ਪਤਾ ਕਿ ਇਹ ਸ਼ਹੀਦਾਂ ਤੇ ਮੱਲ ਵੀ ਮਾਰ ਲੈਂਦੇ ਆ, ਇਹ ਆਪਦੇ ਸ਼ਹੀਦ ਕਰ ਵੀ ਲੈਂਦੇ ਆ। ਤੋ ਇਹ ਬੜੀ ਦਿਲਚਸਪ ਗੱਲ ਆ ਕਿ ਜਿਸ ਬੰਦੇ ਨੇ ਇਹਨਾਂ ਨੂੰ ਬੈਨ ਕੀਤਾ ਔਰ ਉਹਨੇ ਤੇ ਹਿੰਦੂ ਰਾਜ ਨੂੰ ਪਾਗਲਪਨ ਵਿਚਾਰਕ ਦੱਸਿਆ ਸੀਗਾ। 1950 ਦੇ ਵਿੱਚ ਉਹਨੇ ਖੁਦ ਆਪਣੇ ਸੰਬੋਧਨ 'ਚ ਕਿਹਾ ਸੀਗਾ ਕਿ ਹਿੰਦੂਤਵ ਦਾ ਜਿਹੜਾ
ਇਹ ਏਜੰਡਾ ਜਿਹਦੇ ਵਿੱਚ ਹਿੰਦੂ ਰਾਜ ਦੀ ਗੱਲ ਕੀਤੀ ਜਾਂਦੀ ਹੈ, ਆਪਾਂ ਗੱਲ ਮੰਨਦੇ ਕਿਉਂਕਿ ਅਸੀਂ ਧਰਮ ਨਿਰਪੱਖਵਾਦੀ ਹੋ ਗਏ। ਤਾਂ ਜਿਸ ਬੰਦੇ ਦੀ ਇਹ ਵਿਚਾਰਧਾਰਾ ਸੀ, ਜਿਸ ਬੰਦੇ ਦੀ ਇਹਨਾਂ ਨਾਲ ਰਾਜਨੀਤਿਕ ਟਸਲ ਸੀਗੀ, ਉਸ ਬੰਦੇ ਨੂੰ ਇਹ ਧੱਕੇ ਨਾਲ ਹੀ ਕੱਚ ਚਲੇ ਜਾਂਦੇ। ਖੈਰ ਚਲੋ ਕੋਈ ਗੱਲ ਨਹੀਂ, ਸਰਦਾਰ ਵੱਲਭ ਭਾਈ ਪਟੇਲ ਤੇ ਸਭ ਦਾ ਹੱਕ ਆ, ਤਾਂ ਇਹਨਾਂ ਨੇ ਹੱਕ ਕੋਈ ਸ਼ਿੱਦਤ ਨਾਲ ਜਤਾਇਆ ਤੇ ਉਹਦੀ ਏਡੀ ਵੱਡੀ ਮੂਰਤੀ ਲਾ ਦਿੱਤੀ ਕਿ 3000 ਕਰੋੜ ਰੁਪਈਆ ਖਰਚਾ ਆਇਆ। ਉਸ ਤਰ੍ਹਾਂ ਕਹਿੰਦੇ ਆ ਕਿ ਚਾਈਨਾ ਦਾ ਸਮਾਨ ਨਹੀਂ ਵਰਤਣਾ, ਪਰ ਲੋਕ ਇੱਥੇ ਚਰਚਾ ਕਰਦੇ ਆ ਕਿ ਇਹਨਾਂ ਨੇ ਮਿਸਤਰੀ ਵੀ ਚਾਈਨਾ ਤੋਂ ਸੱਦੇ ਜਿਨ੍ਹਾਂ ਨੇ ਬਣਾਇਆ। ਤੋ ਇੱਕ ਵਾਰੀ ਪੂਰੀ ਦੁਨੀਆ ਦੇ ਵਿੱਚੋਂ ਇਹ ਜਿਹੜੀ ਮੂਰਤੀ ਆ ਉਹ ਟੌਪ ਤੇ ਆ। ਹੋ ਸਕਦਾ ਇੰਡੀਆ ਦਾ ਕੋਈ ਸਟੇਟ ਇਹਦਾ ਰਿਕਾਰਡ ਤੋੜ ਦੇਵੇ, ਕਿਉਂਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦਾ ਚੱਲਣ ਚੱਲਦਾ। ਇੱਥੇ ਮਾਇਆਵਤੀ ਇੱਕ ਐਸੀ ਮੁੱਖ ਮੰਤਰੀ ਸੀ ਜਿਹਨੇ ਆਪਣੇ ਬੋਤਲ ਵਾਲੇ ਸੀ, ਆਪ ਹੀ ਲਵਾ ਲਏ ਸੀ, ਔਰ ਆਪਣੇ ਚੋਣ ਨਿਸ਼ਾਨ ਦੇ ਵੀ ਲਵਾ ਲਏ ਸੀ। ਇੱਥੇ ਦੇਵੀ ਲਾਲ ਦੇ ਬੋਤਲ ਲੱਗੇ ਸੀ। ਬੁੱਤਾਂ ਦੀ ਰਾਜਨੀਤੀ ਹੁੰਦੀ ਆ, ਔਰ ਹੁਣ ਤੇ ਇਹ ਤੋਂ ਵੀ ਗਾਂਹ ਚਲੇ ਗਿਆ, ਕਿਉਂਕਿ ਆ ਦੇਖੋ ਨਾ 3000 ਕਰੋੜ ਰੁਪਈਆ ਰੋੜਿਆ ਗਿਆ। ਔਰ ਰੱਖ ਰਖਾਵ ਤੇ ਜਿਹੜਾ ਖਰਚਾ ਆਉਣਾ ਵੱਖਰਾ, ਮੇਰੇ ਖਿਆਲ ਦੇ ਨਾਲ ਇੱਕ ਦਿਨ ਦਾ ਕਈ ਲੱਖ ਰੁਪਏ ਖਰਚਾ, ਜੇ 15 ਸਾਲ ਇਸੇ ਤਰ੍ਹਾਂ ਹੀ ਰੱਖ ਰਖਾਵ ਦਾ ਖਰਚਾ ਪਿਆ ਤੇ ਉਹ ਲਗਭਗ 650 ਕਰੋੜ ਰੁਪਈਆ ਹੋਗਾ। ਇਹ ਬੜੀ ਇੱਕ ਮੈਂ ਕਹੂੰ ਵੱਡੀ ਰਕਮ ਜਿਹੜੀ ਆ ਉਹ ਇੱਥੇ ਖਰਚ ਕੀਤੀ ਗਈ ਹੈ, ਜਦ ਕਿ ਸਰਦਾਰ ਵੱਲਭ ਭਾਈ ਪਟੇਲ ਇਹਨਾਂ ਲੋਕਾਂ ਦੇ ਉਲਟ ਸੀਗਾ, ਜਿਹੜੇ ਲੋਕ ਅੱਜ ਧੱਕੇ ਨਾਲ ਸਰਦਾਰ ਨੂੰ ਕਹਿ ਰਹੇ ਕਿ ਸਾਡਾ ਸਰਦਾਰ। ਖੈਰ ਜੋ ਮਰਜ਼ੀ ਆ, ਇਹਨਾਂ ਦੀ ਆਪਣੀ ਸਰਕਾਰ ਆ, ਇਹ ਇਸ ਤਰ੍ਹਾਂ ਦਾ ਕੰਮ ਕਰ ਸਕਦੇ ਆ, ਪਰ ਇਸ ਪੈਸੇ ਦੇ ਨਾਲ ਜੇ ਕੋਈ ਹੈਲਥ ਦਾ ਕੰਮ ਕੀਤਾ ਜਾਂਦਾ, ਐਜੂਕੇਸ਼ਨ ਦਾ ਕੰਮ ਕੀਤਾ ਜਾਂਦਾ, ਤੇ ਉਹ ਮੇਰੇ ਖਿਆਲ ਦੇ ਨਾਲ ਬਿਹਤਰ ਸੀ। ਹਾਂ, ਸਰਦਾਰ ਵੱਲਭ ਭਾਈ ਪਟੇਲ ਨੂੰ ਸਮਰਪਿਤ ਕੀਤਾ ਜਾ ਸਕਦਾ। ਸੋ ਮੂਰਤਾਂ ਲਾਈਆਂ ਜਾ ਰਹੀਆਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੀ ਵਿਚਾਰਧਾਰਾ ਇਸ ਸਮੇਂ ਦੱਸਣੀ ਲੱਗਦੀ। ਮੂਰਤਾਂ ਤੋਂ ਅੱਗੇ ਮੈਂ ਜਿਵੇਂ ਤੁਹਾਨੂੰ ਕਿਹਾ, ਇੱਥੋਂ ਦੀ ਰਾਜਨੀਤੀ ਤੇ ਹੁਣ ਇੱਥੋਂ ਤੱਕ ਪਹੁੰਚ ਗਈ ਆ। ਕੋਈ ਕਹਿੰਦਾ ਮੈਂ ਤੁਹਾਨੂੰ ਟੈਲੀਫੋਨ ਦੇਵਾਂਗਾ, ਕੋਈ ਕਹਿੰਦਾ ਮੈਂ ਤੁਹਾਨੂੰ ਵਾਸ਼ਿੰਗ ਮਸ਼ੀਨ ਦੇਵਾਂਗਾ। ਜਦੋਂ ਜਿੱਤ ਜਾਂਦੇ ਆ ਤਾਂ ਕਿਹਦੇ ਪੈਸੇ ਚੋਂ ਦਿੰਦੇ ਆ, ਇਹ ਲੋਕ ਸੋਚਦੇ। ਤਾਂ ਇਹ ਮੂਰਤੀਆਂ ਦਾ ਕੰਮ ਹੈ ਜਿਹੜਾ ਉਹ ਬੜੇ ਜ਼ੋਰ ਸ਼ੋਰ ਨਾਲ ਇੰਡੀਆ 'ਚ ਚੱਲਦਾ ਪਿਆ। ਮੱਧ ਪ੍ਰਦੇਸ਼ ਦੇ ਵਿੱਚ ਵੀ ਇੱਕ ਇਸ ਤਰ੍ਹਾਂ ਦੀ ਮੂਰਤੀ ਬਣਦੀ ਪਈ ਆ, ਯੂਪੀ 'ਚ ਵੀ ਬਣਦੀ ਪਈ ਆ, ਤੇਲੰਗਾਨਾ 'ਚ ਵੀ ਬਣਦੀ ਪਈ ਆ, ਮਹਾਰਾਸ਼ਟਰ 'ਚ ਵੀ ਸ਼ਾਇਦ ਬਣਦੀ ਪਈ ਆ। ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇੰਡੀਆ ਨੇ ਰਿਕਾਰਡ ਕਾਇਮ ਕੀਤਾ ਕਿ ਏਡਾ ਵੱਡਾ ਸਰਦਾਰ ਵੱਲਭ ਭਾਈ ਪਟੇਲ ਦਾ ਅਸੀਂ ਬੁੱਤ ਲਾਇਆ, ਇਹ ਕਿਸੇ ਇੰਡੀਅਨ ਨੇ ਤੋੜ ਦੇਣਾ ਬਹੁਤ ਜਲਦੀ। ਨਾ ਹੋਇਆ ਤੇ ਮੇਰੇ ਖਿਆਲ ਦੇ ਨਾਲ ਸਿੱਖਾਂ ਨਾਲ ਕੋਈ ਜ਼ਰੂਰ ਵਾਅਦਾ ਕਰੂਗਾ ਕਿ ਆਪਾਂ ਫਲਾਣੇ ਦਾ ਬੁੱਤ ਲਾਵਾਂਗੇ, ਤੁਸੀਂ ਤਗੜੇ ਹੋ ਕੇ ਵੋਟਾਂ ਪਾਓ। ਜੀ ਵੈਸੇ ਕਿੰਨੇ ਹਜ਼ਾਰਾਂ ਕਰੋੜ ਜਿਹੜੇ ਆ ਮਿੰਟੂ ਜੀ ਇਹਨਾਂ ਦੇ ਉੱਤੇ ਨਸ਼ਟ ਕਰ ਰਹੇ ਆ, ਤੇ ਜੇ ਇਹੀ ਕਿਸਾਨਾਂ ਵਾਲੇ ਪਾਸੇ ਲਾ ਦੇਣ ਤਾਂ ਮਾੜੀ ਗੱਲ ਨਹੀਂ ਆ, ਕਿਤੇ ਕੁਛ ਚੰਗਾ ਹੋ ਜਾਵੇ। ਪਰ ਕਿੱਥੇ ਫਿਰ ਵੋਟਾਂ ਜਿਹੜੀਆਂ ਉਹ ਕਿੱਦਾਂ ਪੈ ਜਾਣਗੀਆਂ ਨਾ, ਮੂਰਤੀਆਂ ਨੂੰ ਹੀ ਵੋਟਾਂ ਪੈਂਦੀਆਂ। ਅਗਲੀ ਜਿਹੜੀ ਗੱਲ ਕਰੀਏ, ਮਿੰਟੂ ਜੀ ਵੀ ਕਹਿੰਦੇ ਸੁਪਰੀਮ ਕੋਰਟ ਨੇ 10 ਦਿਨਾਂ ਵਿੱਚ ਸਰਕਾਰ ਤੋਂ ਮੰਗਿਆ ਰਾਫੇਲ ਸੌਦੇ ਦਾ ਵੇਰਵਾ। ਦੇਖੋ, ਰਾਫੇਲ ਦਾ ਮਾਮਲਾ ਜਿਹੜਾ ਸੁਪਰੀਮ ਕੋਰਟ 'ਚ ਗਿਆ ਹੋਇਆ, ਸੁਣਵਾਈ ਇੱਥੇ ਚੱਲਦੀ ਪਈ ਹੈ, ਤਾਂ ਹੁਣ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਹਦੀ ਜਾਣਕਾਰੀ ਦਿਓ, ਖਰੀਦਣ ਬਾਰੇ ਜਿਹੜੀ ਜਾਣਕਾਰੀ ਆ ਉਹ ਸਾਰੀ ਮੁਹੱਈਆ ਕਰਵਾਓ, ਕਿਉਂਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀਗਾ ਕਿ ਅਸੀਂ ਕੀਮਤ ਜਾਂ ਤਕਨੀਕ ਵਾਲੇ ਚੱਕਰ 'ਚ ਨਹੀਂ ਪੈਣਾ, ਕਿਉਂਕਿ ਉਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਸਲਾ। ਪਰ ਜਿਹੜੀ ਇੱਕ ਪ੍ਰਕਿਰਿਆ ਬਣਾਈ ਗਈ ਹੈ ਜਿਹਦੇ ਵਿੱਚ ਅੰਬਾਨੀ ਵਰਗੇ ਖਿਡਾਰੀ ਆਏ, ਤਾਂ ਉਸ ਪ੍ਰਕਿਰਿਆ ਦੀ ਜਾਣਕਾਰੀ ਹੈ ਜਿਹੜੀ ਉਹ ਪੂਰੀ ਦੀ ਪੂਰੀ ਮੰਗ ਲਈ ਹੈ, ਯਾਨੀ ਸੰਪੂਰਨ ਜਿਹੜੀ ਪ੍ਰਕਿਰਿਆ ਦੀ ਜਾਣਕਾਰੀ ਆ ਉਹ ਹੁਣ ਇਹਨਾਂ ਨੂੰ ਸੀਲਬੰਦ ਲਿਫਾਫੇ ਦੇ ਵਿੱਚ ਜਿਹੜੀ ਹੈ ਮੁਹੱਈਆ ਕਰਵਾਉਣੀ ਪਊਗੀ। ਇਹ ਰਾਫੇਲ ਡੀਲ ਦਾ ਮਾਮਲਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਬਹੁਤ ਹੱਦ ਤੱਕ ਸੁਪਰੀਮ ਕੋਰਟ 'ਚ ਥੋੜਾ ਜਿਹਾ ਸਾਫ਼ ਹੋਣ ਦਾ ਦਿਖਾਈ ਦਿੰਦਾ। ਪਰ ਇੱਕ ਗੱਲ ਹੈਗੀ ਆ ਕਿ ਸੁਪਰੀਮ ਕੋਰਟ ਨੂੰ ਇਸ ਨੁਕਤੇ ਤੇ ਵੀ ਕੰਮ ਕਰਨਾ ਚਾਹੀਦਾ ਕਿ ਇਹ ਦੇਖਿਆ ਤੇ ਜਾਵੇ ਕਿ ਕੀ ਡੀਲ ਦੇ ਵਿੱਚ ਲਿਖਿਆ ਇਸ ਤਰ੍ਹਾਂ ਕਿ ਕਿਸੇ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਜੇ ਡੀਲ ਦੇ ਵਿੱਚ ਨਹੀਂ ਲਿਖਿਆ ਤਾਂ ਸਿਰਫ ਦੇਸ਼ ਆਪਣੇ ਸੁਰੱਖਿਆ ਦੇ ਕੰਸਰਨ ਦੇ ਕੇ ਹੀ ਇਸ ਤਰ੍ਹਾਂ ਦਾ ਫੈਸਲਾ ਲੈ ਰਿਹਾ, ਤਾਂ ਫਿਰ ਉਹਨਾਂ ਤੇ ਡਿਸਕਸ਼ਨ ਜਿਹੜੀ ਆ ਉਹ ਅਲੱਗ ਤੋਂ ਕੀਤੀ ਜਾ ਸਕਦੀ ਆ। ਮੇਰੇ ਖਿਆਲ ਦੇ ਨਾਲ ਇਹ ਨੁਕਤਾ ਜਿਹੜਾ ਉਹ ਜ਼ਰੂਰ ਦੇਸ਼ ਦੇ ਸਾਹਮਣੇ ਰੱਖਿਆ ਜਾਣਾ ਚਾਹੀਦਾ ਕਿ ਕੀ ਡੀਲ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੱਦ ਹੈ, ਕੋਈ ਇਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਕਿਸੇ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਪਰ ਜਿੱਥੋਂ ਤੱਕ ਕਾਗਜ਼ ਬੋਲਦੇ ਆ, ਦੱਸਦੇ ਆ, ਜਿੱਥੋਂ ਤੱਕ ਖੋਜਾਂ ਦੱਸਦੀਆਂ ਕਿ ਇਸ ਡੀਲ ਦੇ ਵਿੱਚ ਪ੍ਰਬੰਧ ਆ ਕਿ ਤੁਸੀਂ ਵਿਰੋਧੀ ਧਿਰ ਦੇ ਆਗੂ ਨੂੰ ਜਾਣਕਾਰੀ ਦੇ ਸਕਦੇ ਹੋ, ਬਸ਼ਰਤੇ ਕਿ ਵਿਰੋਧੀ ਧਿਰ ਦਾ ਆਗੂ ਅੱਗੇ ਕਿਸੇ ਨੂੰ ਜਾਣਕਾਰੀ ਨਹੀਂ ਦਿੰਦਾ। ਤਾਂ ਮੇਰੇ ਖਿਆਲ ਦੇ ਨਾਲ ਜੇ ਸੁਪਰੀਮ ਕੋਰਟ ਤਕਨੀਕ ਬਾਰੇ ਨਹੀਂ ਪੁੱਛ ਸਕਦੀ, ਕੀਮਤ ਬਾਰੇ ਨਹੀਂ ਪੁੱਛ ਸਕਦੀ, ਤਾਂ ਘੱਟੋ ਘੱਟ ਇਹ ਚੀਜ਼ ਜ਼ਰੂਰ ਸਾਫ਼ ਕਰ ਲਵੇ, ਮੇਰੇ ਖਿਆਲ ਦੇ ਨਾਲ ਸਾਰੇ ਮਸਲਿਆਂ ਦਾ ਹੱਲ ਹੋ ਜਾਊਗਾ। ਜੀ ਤੇ ਮਿੰਟੂ ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਬੇਅਦਬੀ ਮਾਮਲੇ ਤੇ ਹਾਈ ਕੋਰਟ ਦਾ ਕੈਪਟਨ ਸਰਕਾਰ ਨੂੰ ਝਟਕਾ। ਇਸ ਮਾਮਲੇ ਤੇ ਝਟਕਾ ਇਸ ਪੱਖ ਤੋਂ ਲੱਗਾ ਆ
ਕਿ ਇਹਨਾਂ ਨੇ ਜਿਹੜਾ ਮਤਾ ਪਾਇਆ ਸੀ, ਤੁਹਾਨੂੰ ਚੇਤੇ ਹੋਣਾ, ਜਿਹੜਾ ਇਜਲਾਸ ਸੱਦਿਆ ਸੀਗਾ ਉਹਦੇ ਵਿੱਚ ਇਹਨਾਂ ਨੇ ਮਤਾ ਪਾਇਆ ਸੀਗਾ ਕਿ ਅਸੀਂ ਸੀਬੀਆਈ ਤੋਂ ਕੇਸ ਵਾਪਸ ਲਵਾਂਗੇ ਔਰ ਸਾਰੇ ਕੇਸ ਜਿਹੜੇ ਉਹ ਐਸਆਈਟੀ ਨੂੰ ਦੇਵਾਂਗੇ, ਖਾਸ ਤੌਰ ਤੇ ਬਰਗਾੜੀ ਵਾਲਾ ਮਾਮਲਾ ਜਿਹੜਾ। ਤਾਂ ਹੁਣ ਇਹਦੇ ਵਿੱਚ ਹਾਈ ਕੋਰਟ ਚ ਜਾ ਕੇ ਮਤਾ ਚੈਲੰਜ ਕਰ ਦਿੱਤਾ ਇੱਕ ਹੌਲਦਾਰ ਨੇ। ਤਾਂ ਉਹਦੇ ਵਿੱਚ ਹੋਇਆ ਕੀ ਹੈ ਕਿ ਸਰਕਾਰ ਨੂੰ ਬਹੁਤ ਸ਼ਾਰਟ ਟਾਈਮ ਤੇ ਨੋਟਿਸ ਹੈ ਜਿਹੜਾ ਉਹ ਭੇਜਿਆ ਗਿਆ। 2 ਨਵੰਬਰ ਨੂੰ ਸੁਣਵਾਈ ਜਿਹੜੀ ਮੁੜ ਹੋਊਗੀ। ਤਾਂ ਇਹ ਪਟੀਸ਼ਨ ਹੈ ਜਿਹੜੀ, ਉਹਦਾ ਮਜ਼ਮੂਨ ਜੇ ਦੇਖੀ ਆਪਾਂ ਮੇਨਲੀ, ਉਹਦਾ ਮਜ਼ਮੂਨ ਇਹੋ ਹੀ ਕਹਿੰਦਾ ਕਿ ਇੱਕ ਤੇ ਇਹ ਆ ਕਿ ਜਿਹੜਾ ਮਤਾ ਉਹ ਕਿਤੇ ਨਾ ਕਿਤੇ ਇਸ ਵਿਧਾਨ ਸਭਾ ਦੀ ਜੋ ਉਹਨਾਂ ਦੀ ਇੱਕ ਸ਼ਕਤੀ ਦੀ ਜਾਂ ਅਧਿਕਾਰਾਂ ਦੀ ਸੀਮਾ ਹੈ ਉਹਦੇ ਤੋਂ ਪਾਰ ਜਾ ਕੇ ਕੀਤਾ ਗਿਆ। ਮਤਲਬ ਕਿ ਇਹ ਬਣਦਾ ਹੈ, ਇਹਦੀ ਵਿਧਾਨਕ ਪ੍ਰਮਾਣਤਾ ਨਹੀਂ ਹੈ, ਕਹਿਣ ਦਾ ਮਤਲਬ ਇਹ ਆ। ਦੂਜੀ ਚੀਜ਼ ਇਹ ਆ ਕਿ ਜਿਵੇਂ ਹੁੰਦਾ ਕਿ ਫੰਡਾਮੈਂਟਲ ਰਾਈਟ ਹੁੰਦਾ, ਤਾਂ ਉਸੇ ਤਰ੍ਹਾਂ ਜਿਹੜੀ ਫੇਅਰ ਇਨਵੈਸਟੀਗੇਸ਼ਨ ਹੈ ਉਹ ਵੀ ਹਰੇਕ ਦਾ ਫੰਡਾਮੈਂਟਲ ਰਾਈਟ ਹੈ। ਤਾਂ ਇੱਕ ਪੱਖ ਉਹਨਾਂ ਨੇ ਇਹ ਵੀ ਪਾਇਆ ਕਿ ਫੰਡਾਮੈਂਟਲ ਰਾਈਟ ਕਿਤੇ ਨਾ ਕਿਤੇ ਵਾਇਲੇਟ ਕੀਤੇ ਗਏ। ਤਾਂ ਤੀਜੀ ਚੀਜ਼ ਜਿਹੜੀ ਆ ਹਾਈ ਕੋਰਟ ਨੇ ਕੀਤੀ ਉਹ ਇਹ ਆ ਕਿ ਐਸਆਈਟੀ ਨੂੰ ਹੁਕਮ ਦੇ ਦਿੱਤੇ ਆ ਕਿ ਜਦੋਂ ਤੱਕ ਫੈਸਲਾ ਨਹੀਂ ਹੁੰਦਾ ਕਿਸੇ ਗੱਲ ਦਾ, ਤਦ ਤੱਕ ਜੇਕਰ ਤੁਸੀਂ ਕੋਈ ਅਦਾਲਤੀ ਪ੍ਰਕਿਰਿਆ ਤੈਅ ਕਰਨੀ ਆ, ਮਸਲਨ ਕੋਈ ਚਲਾਨ ਪੇਸ਼ ਕਰਨਾ ਜਾਂ ਕਿਸੇ ਦੇ ਖਿਲਾਫ ਕੋਈ ਅਦਾਲਤੀ ਚਾਰਾਜੋਈ ਕਰਨੀ ਆ, ਤਾਂ ਫਿਰ ਤੁਹਾਨੂੰ ਹਾਈ ਕੋਰਟ ਤੋਂ ਇਜਾਜ਼ਤ ਲੈਣੀ ਪਊਗੀ। ਕਹਿਣ ਦਾ ਮਤਲਬ ਇਹ ਆ ਤਾਂ ਐਸਆਈਟੀ ਦੀਆਂ ਮੁਸ਼ਕਾਂ ਜਿਹੜੀਆਂ ਕਾਨੂੰਨ ਨੇ ਰੱਸੀ ਦੇ ਨਾਲ ਬੰਨ੍ਹ ਦਿੱਤੀਆਂ ਕਿ ਜੇ ਭਾਈ ਤੁਸੀਂ ਕੁਝ ਵੀ ਕਰਨਾ ਹੈ, ਕੁਝ ਵੀ ਤੁਸੀਂ ਕੋਈ ਕਦਮ ਚੁੱਕਣਾ ਵਾ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਹਾਈ ਕੋਰਟ ਤੋਂ ਇਜਾਜ਼ਤ ਲੈਣੀ ਪਏਗੀ। ਤਾਂ ਇੱਕ ਹੋਰ ਕਾਨੂੰਨੀ ਗੁੰਝਲ ਹੈ ਜਿਹੜੀ ਉਹ ਇਸ ਮਾਮਲੇ 'ਚ ਫਸ ਗਈ ਆ। ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਨੇ ਵੱਡੇ ਵੱਡੇ ਦਾਅਵੇ ਕੀਤੇ ਸੀਗੇ, ਇਹ ਇੱਕ ਐਸਾ ਮੁੱਦਾ ਬਣੇਗਾ ਜਿਹਦੇ ਵਿੱਚ ਕਾਂਗਰਸ ਵੀ ਫਸੇਗੀ, ਉਲਝੇਗੀ, ਕਿਉਂਕਿ ਤਾਣੀ ਇੰਨੀ ਜ਼ਿਆਦਾ ਗੁੰਝਲਦਾਰ ਹੋ ਗਈ ਆ, ਇੰਨੀ ਜ਼ਿਆਦਾ ਗੁੰਝਲਦਾਰ ਹੋ ਗਈ ਆ ਕਿ ਹੁਣ ਕਹਿਣਾ ਪਊਗਾ ਕਿ ਤੰਦੀ ਨਹੀਂ ਤਾਣੀ ਸਾਰੀ ਜਿਹੜੀ ਆ ਵਿਗੜ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਤੇ ਹੁਣ ਇੱਕ ਅਕਾਲੀ ਆਗੂ ਛੇੜਛਾੜ ਦੇ ਮਾਮਲੇ ਦੇ ਵਿੱਚ ਘਿਰਿਆ, ਇਹ ਵੀ ਮੀਟੂ ਮੂਵਮੈਂਟ ਦੇ ਅਧੀਨ ਹੀ ਆ? ਨਹੀਂ, ਇਹ ਮੀਟੂ ਮੁਹਿੰਮ ਨਹੀਂ, ਇਹ ਤੇ ਸਿੱਧੀ ਜਿਹੜੀ ਸੜਕ ਸ਼ਾਮ ਮੁਹਿੰਮ ਆ ਅਵਾਰਾ ਬੰਦਿਆਂ ਦੀ, ਉਹਦਾ ਮਾਮਲਾ ਹੀ ਆ। ਪਰ ਇਹ ਮਾਮਲਾ ਦੂਜੀ ਧਿਰ ਲਈ ਵੀ ਨਮੋਸ਼ੀਜਨਕ ਹੈ, ਕਿਉਂਕਿ ਇਹ ਬੰਦਾ ਜਿਹੜਾ ਉਹ ਅਕਾਲੀ ਦਲ ਐਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹੈ, ਔਰ ਜ਼ਿਲ੍ਹਾ ਕਿਹੜਾ ਰੋਪੜ। ਇਹਦੇ ਵਿੱਚ ਸੁਣਨ ਨੂੰ ਇਹ ਆ ਰਿਹਾ ਕਿ 26 ਅਕਤੂਬਰ ਦਾ ਇਹ ਮਾਮਲਾ, ਸ਼੍ਰੋਮਣੀ ਅਕਾਲੀ ਦਲ ਐਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹੈ ਜਿਹੜਾ, ਉਹਦੀ ਕਾਰ ਨੂੰ ਘੇਰ ਕੇ ਰੂਪਨਗਰ ਦੇ ਇੱਕ ਵਾਲਮੀਕ ਪਰਿਵਾਰ ਵੱਲੋਂ ਕੁੱਟਮਾਰ ਵੀ ਉਹਦੀ ਕੀਤੀ ਗਈ ਸੀ, ਭੰਨਤੋੜ ਵੀ ਕੀਤੀ ਗਈ ਸੀ। ਇਹਦਾ ਕਾਰਨ ਇਹ ਦੱਸਿਆ ਗਿਆ ਸੀਗਾ ਕਿ ਇਹ ਜਿਹੜਾ ਉਕਤ ਆਗੂ ਆ, ਉਹਨੇ ਉਕਤ ਪਰਿਵਾਰ ਦੀ ਕਾਲਜ 'ਚ ਪੜ੍ਹਦੀ ਲੜਕੀ ਨੂੰ ਰਾਹ ਦੇ ਵਿੱਚ ਰੋਕ ਕੇ ਛੇੜਛਾੜ ਦਾ ਸ਼ਿਕਾਰ ਬਣਾਇਆ ਸੀ। ਮੌਕੇ ਤੇ ਪੁਲਿਸ ਪਹੁੰਚੀ, ਪਰ ਪੁਲਿਸ ਨੇ ਮਾਮਲਾ ਛੇੜਛਾੜ ਦਾ ਦਰਜ ਕਰਕੇ ਵੀ ਉਸ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ, ਜਿਸ ਤੋਂ ਬਾਅਦ ਹੁਣ ਇਹਨਾਂ ਲੋਕਾਂ ਦੇ ਮਨਾਂ 'ਚ ਬਹੁਤ ਰੋਸ ਆ, ਰੋਹ ਆ ਕਿ ਪੁਲਿਸ ਜਿਹੜੀ ਆ ਉਹ ਇਸ ਆਗੂ ਨੂੰ ਬਚਾਉਂਦੀ। ਤਾਂ ਇਹ ਮਾਮਲਾ ਜਿਹੜਾ ਉਹ ਅੱਗੇ ਚੱਲ ਕੇ ਹੋਰ ਵੀ ਖੁੱਲੇਗਾ, ਪਤਾ ਲੱਗੂਗਾ ਕਿ ਇਹ ਕੀ ਮਾਜਰਾ, ਕੀ ਮਾਮਲਾ। ਕਈ ਵਾਰ ਸ਼ੁਰੂ ਦੇ ਵਿੱਚ ਮਾਮਲੇ ਕੁਝ ਹੋਰ ਲੱਗਦੇ, ਅੱਗੇ ਜਾ ਕੇ ਉਹਨਾਂ ਦਾ ਰੁਖ ਹੈ ਜਿਹੜਾ ਹੋਰ ਹੋ ਜਾਂਦਾ। ਪਰ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਆ ਕਿ ਇਸ ਕਾਂਡ ਤੋਂ ਬਾਅਦ, ਇਸ ਲੜਾਈ ਤੋਂ ਬਾਅਦ, ਇਸ ਪਟਾਈ ਤੋਂ ਬਾਅਦ ਅਕਾਲੀ ਦਲ ਨੂੰ ਸੁੱਖ ਦਾ ਸਾਹ ਜ਼ਰੂਰ ਆਊਗਾ, ਕਿਉਂਕਿ ਕਾਂਗਰਸੀ ਜਿਹੜੇ ਕਾਂਗਰਸੀਆਂ ਨੂੰ ਥੋੜਾ ਜਿਹਾ ਸੁੱਖ ਦਾ ਸਾਹ ਜ਼ਰੂਰ ਆਊਗਾ, ਕਿਉਂਕਿ ਚੰਨੀ ਬਹੁਤ ਕਸੂਤਾ ਘਿਰਿਆ ਪਿਆ ਸੀਗਾ। ਤਾਂ ਹੁਣ ਜਦੋਂ ਅਕਾਲੀ ਮਿਹਣਾ ਮਾਰਨਗੇ ਤੇ ਉਹ ਵੀ ਕਹਿਣਗੇ ਕਿ ਤੁਹਾਡਾ ਵੀ ਬੰਦਾ ਜਿਹੜਾ ਉਹ ਇਹੋ ਜਿਹੇ ਚੱਕਰਾਂ ਦੇ ਵਿੱਚ ਫਸਿਆ। ਯਾਨੀ ਤੋੜ ਜ਼ਰੂਰ ਮਿਲ ਗਿਆ। ਹਾਲਾਂਕਿ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਉਹ ਅਕਾਲੀ ਦਲ ਲਈ ਨਵੇਂ ਨਹੀਂ, ਕਿਉਂਕਿ ਇਹਨਾਂ ਦੇ ਇਸ ਤਰ੍ਹਾਂ ਦੇ ਬੰਦੇ ਆ ਜਿਹੜੇ ਉਹ ਬਹੁਤ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਖੇਡਾਂ ਖੇਡ ਕੇ ਬਾਅਦ ਦੇ ਵਿੱਚ ਅਖਬਾਰਾਂ 'ਚ ਬਦਨਾਮ ਹੁੰਦੇ ਆਏ ਆ। ਨਾ ਸਿਰਫ ਆਪ ਹੁੰਦੇ ਆਏ ਆ, ਉਹਨਾਂ ਨੇ ਪਾਰਟੀ ਦੇ ਸਿਰ ਦੇ ਵਿੱਚ ਵੀ ਬਹੁਤ ਸ਼ਿੱਦਤ ਦੇ ਨਾਲ ਇਹ ਧੂੜੀ ਹੈ। ਜੀ ਜੀ। ਅਗਲੀ ਗੱਲ ਕਰਦੇ ਹਾਂ, ਕਹਿੰਦੇ ਜਿਹੜੇ ਅਕਾਲੀ ਨੇ ਹੁਣ ਇਤਿਹਾਸ ਦੀ ਜਿਹੜੀ ਪੁਸਤਕ ਆ ਉਸ ਨੂੰ ਲੈ ਕੇ ਕੱਲ੍ਹ ਖੋਲ੍ਹਣਗੇ ਮੋਰਚਾ। ਦੇਖੋ, ਅਕਾਲੀਆਂ ਨੇ ਇਸ ਮੁੱਦੇ ਨੂੰ ਚੁੱਕਿਆ ਸੀਗਾ ਔਰ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਇਸ ਮਾਮਲੇ ਨੂੰ ਚੁੱਕਣ ਵਾਸਤੇ ਤਾਂ ਅਕਾਲੀ ਦਲ ਨੇ ਜੋ ਕੰਮ ਕੀਤਾ ਉਹਦੀ ਸਲਾਹੁਤ ਕਰਨੀ ਹੈ, ਕਿਉਂਕਿ ਜਿਹੜੇ ਆ ਨਵੀਂ ਪੁਸਤਕ ਇਹਦਾ ਕਿਸੇ ਨੂੰ ਪਤਾ ਹੀ ਨਹੀਂ। ਤਾਂ ਇਹਨਾਂ ਨੇ ਮੁੱਦਾ ਚੁੱਕਿਆ, ਉਸ ਮੁੱਦੇ ਦਾ ਦਬਾਅ ਵੀ ਬਣਿਆ, ਇਹਨਾਂ ਨੂੰ ਪੁਸਤਕ ਵਾਪਸ ਲੈਣੀ ਪਈ। ਪਰ ਕਿਉਂਕਿ
ਕਿਉਂਕਿ ਪਿਛਲੀ ਵਾਰੀ ਤਾਂ ਜਦੋਂ ਰੌਲਾ ਪਿਆ ਇਹਨਾਂ ਨੇ ਕਿਹਾ ਸੀਗਾ ਕਿ ਅਕਾਲੀ ਭਾਜਪਾ ਸਰਕਾਰ ਨੇ ਫੈਸਲਾ ਕੀਤਾ ਤੇ ਲੋਕ ਮੰਨ ਵੀ ਗਏ ਕਿਉਂਕਿ ਇਹਨਾਂ ਦੇ ਫੈਸਲੇ ਇਸ ਤਰ੍ਹਾਂ ਦੇ ਹੁੰਦੇ ਸੀਗੇ। ਤਾਂ ਬਾਅਦ ਦੇ ਵਿੱਚ ਹੁਣ ਜਦੋਂ ਦੁਬਾਰਾ ਫੇਰ ਅਕਾਲੀਆਂ ਨੇ ਮੁੱਦਾ ਚੁੱਕ ਲਿਆ, ਅਕਾਲੀ ਕਹਿੰਦੇ ਆ ਕਿ ਇਹਨਾਂ ਨੇ ਇਤਿਹਾਸ ਦੇ ਨਾਲ ਇਸ ਪੱਧਰ ਤੱਕ ਛੇੜਛਾੜ ਕੀਤੀ ਆ ਕਿ ਗੁਰੂ ਅਰਜਨ ਦੇਵ ਜੀ ਨੂੰ ਇਹ ਕਿਹਾ ਗਿਆ ਕਿ ਇਹਨੇ 2 ਲੱਖ ਰੁਪਇਆ ਜੁਰਮਾਨਾ ਨਹੀਂ ਸੀ ਦਿੱਤਾ ਤਾਂ ਤਸੀਹੇ ਦਿੱਤੇ ਗਏ ਸੀ, ਮਤਲਬ ਕਿ ਸ਼ਹੀਦ ਵੀ ਨਹੀਂ ਕਿਹਾ ਗਿਆ, ਔਰ 2 ਲੱਖ ਰੁਪਏ ਜੁਰਮਾਨੇ ਦਾ ਇਹਨਾਂ ਨੇ ਨਵਾਂ ਤੱਥ ਪੇਸ਼ ਕਰ ਦਿੱਤਾ ਜਿਹਦੀ ਪ੍ਰਮਾਣਤਾ ਜਾਂ ਜਿਹਦਾ ਸੋਰਸ ਹੈ ਜਿਹੜਾ ਉਹ ਹਾਲੇ ਲੱਭਣਾ ਬਾਕੀ ਹੈ। ਤਾਂ ਇਹਦੇ ਵਿੱਚ ਹੁਣ ਦੇਖੋ ਅਕਾਲੀ ਦਲ ਨੇ ਜਦੋਂ ਕੋਰ ਕਮੇਟੀ ਦੀ ਮੀਟਿੰਗ ਕਰਕੇ ਇਸ ਤਰ੍ਹਾਂ ਦਾ ਐਲਾਨ ਜਿਹੜਾ ਕੀਤਾ ਸੀਗਾ ਤਾਂ ਨਾਲ ਦੀ ਨਾਲ ਕਾਂਗਰਸ ਸਰਕਾਰ ਨੇ ਉਸ ਪੁਸਤਕ ਨੂੰ ਵਾਪਸ ਲੈ ਲਿਆ ਜਿਹਨੂੰ ਇਹਨਾਂ ਨੇ ਹੁਣੇ ਹੀ ਛਪਾਇਆ ਸੀਗਾ, ਔਰ ਇੱਕ ਬਕਾਇਦਾ ਪੈਨਲ ਹੈ ਜਿਹੜਾ ਉਹ ਇਹਨਾਂ ਨੇ ਸਿਲੈਕਟ ਕੀਤਾ ਹੋਇਆ ਸੀਗਾ। ਤਾਂ ਇਹਨਾਂ ਨੇ ਰਾਤੋਂ ਰਾਤ ਉਹ ਪੁਸਤਕ ਵਾਪਸ ਲੈ ਲਈ। ਤਾਂ ਇਸ ਮਾਮਲੇ ਤੇ ਅਕਾਲੀ ਦਲ ਦੇ ਹੁਣ ਜਿੱਦਾਂ ਆਪਾਂ ਗੱਲਾਂ 'ਚ ਸਿਫਤ ਕਰਦੇ ਹਾਂ ਕਿ ਹਾਂ ਭਾਈ ਇਸ ਮੁੱਦੇ ਤੇ ਇਹਨਾਂ ਦੀ ਜਿਹੜੀ ਕੋਸ਼ਿਸ਼ ਸੀਗੀ, ਪਹੁੰਚ ਸੀਗੀ, ਉਹ ਚੰਗੀ ਸੀਗੀ। ਜੀ ਇਹਨਾਂ ਨੂੰ ਲੱਗਿਆ ਕਿ ਇਹ ਮਾਮਲਾ ਹੈ ਜਿਹੜਾ ਉਹ ਸਾਨੂੰ ਰਾਜਨੀਤਿਕ ਫਾਇਦਾ ਪਹੁੰਚਾ ਸਕਦਾ, ਤਾਂ ਇਹਨਾਂ ਨੇ ਹੁਣ ਨਾ ਛੱਡਣ ਦਾ ਫੈਸਲਾ ਕੀਤਾ ਕਿਉਂਕਿ ਕੋਰ ਕਮੇਟੀ ਦੀ ਮੀਟਿੰਗ 'ਚ ਫੈਸਲਾ ਹੋ ਗਿਆ ਸੀਗਾ ਕਿ ਇਸ ਮਾਮਲੇ ਤੇ ਆਪਾਂ ਮੋਰਚਾ ਜਿਹੜਾ ਉਹ ਲਾਉਣਾ। ਤਾਂ ਬੇਸ਼ੱਕ ਉਹਨਾਂ ਨੇ ਪੁਸਤਕ ਵਾਪਸ ਲੈ ਲਈ ਪਰ ਉਹਦੇ ਵਿੱਚ ਇੱਕ ਪੇਚ ਇਹ ਫਸ ਗਿਆ, ਇਹ ਕਹਿੰਦੇ ਆ ਕਿ ਇਹਨਾਂ ਦੀ ਗਲਤੀ ਹੈ ਸਰਾਸਰ। ਤਾਂ ਕੈਪਟਨ ਹੈ ਜਿਹੜਾ ਪੰਥ ਤੋਂ ਮਾਫੀ ਮੰਗੇ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਕੀਤੀਆਂ। ਤਾਂ ਹੋਰ ਵੀ ਉਹਨਾਂ ਨੇ ਹਵਾਲੇ ਦਿੱਤੇ, ਹਾਲਾਂਕਿ ਆਪਾਂ ਨੇ ਤਾਂ ਕਿਸੇ ਨੇ ਮੇਰੇ ਖਿਆਲ ਦੇ ਨਾਲ ਪੁਸਤਕ ਨਹੀਂ ਪੜ੍ਹੀ ਹੋਣੀ, ਅਕਾਲੀ ਹੀ ਹਵਾਲੇ ਦੇ ਕੇ ਪ੍ਰੈਸ ਕਾਨਫਰੰਸ ਕਰਦੇ ਪਏ ਆ। ਤਾਂ ਕੁੱਲ ਮਿਲਾ ਕੇ ਹੁਣ ਇਹਨਾਂ ਨੇ ਜੋ ਐਲਾਨ ਕੀਤਾ ਉਹਦੇ ਵਿੱਚ ਇਹ ਅਪਡੇਟ ਆ ਕਿ 2 ਦਿਨ ਇਹਨਾਂ ਦਾ ਯਾਨੀ ਅੰਮ੍ਰਿਤਸਰ ਦੇ ਵਿੱਚ 48 ਘੰਟੇ ਦਾ ਲਗਾਤਾਰ ਧਰਨਾ ਚੱਲੂਗਾ। ਪਹਿਲੇ ਦਿਨ ਪ੍ਰਧਾਨ ਜੀ ਬਹਿਣਗੇ 24 ਘੰਟਿਆਂ ਲਈ, ਫਿਰ ਉਸ ਤੋਂ ਬਾਅਦ ਇਸ ਮੋਰਚੇ ਦੀ ਜਿਹੜੀ ਵਾਗਡੋਰ ਆ ਉਹ ਚਲੇ ਜਾਏਗੀ ਗੋਬਿੰਦ ਸਿੰਘ ਲੌਂਗੋਵਾਲ ਦੇ ਹੱਥਾਂ ਦੇ ਵਿੱਚ। ਤਾਂ ਪੂਰੀ ਤਰ੍ਹਾਂ ਸਰਕਾਰ ਨੂੰ ਘੇਰਦੇ ਰਹੋ ਦੇ ਵਿੱਚ ਅਕਾਲੀ ਦਲ। ਹੁਣ ਵੇਖਦੇ ਆ ਕਿ ਕੀ ਨਤੀਜਾ ਨਿਕਲਦਾ। ਪਰ ਜਦੋਂ ਇਸ ਤਰ੍ਹਾਂ ਦੀਆਂ ਵਿਵਾਦਕ ਪੁਸਤਕਾਂ ਦੀ ਗੱਲ ਚੱਲਦੀ ਹੈ ਰਾਜ ਕਰਮਜੀਤ ਸਿੰਘ ਜੀ, ਤਾਂ ਫਿਰ ਐਸਜੀਪੀਸੀ ਤੇ ਵੀ ਸਵਾਲ ਖੜੇ ਹੁੰਦੇ ਆ ਕਿਉਂਕਿ ਐਸਜੀਪੀਸੀ ਤੇ ਤੁਹਾਨੂੰ ਪਤਾ ਹੀ ਹੈ ਕਿ ਗਲਮਾ ਕਿਸ ਪਰਿਵਾਰ ਦਾ। ਐਸਜੀਪੀਸੀ ਦੀਆਂ ਵੀ ਕੁਝ ਪੁਸਤਕਾਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦਰਜ ਨੇ ਕਿ ਜਿਹੜੀਆਂ ਬੋਲੀਆਂ ਨਹੀਂ ਜਾ ਸਕਦੀਆਂ। ਤਾਂ ਉਹ ਇੱਕ ਪੁਲੰਦਾ ਜਿਹੜਾ ਬਲਦੇਵ ਸਿੰਘ ਸਰਸਾ ਚੁੱਕੀ ਫਿਰਦੇ ਆ, ਤਾਂ ਉਹ ਜਿਹੜਾ ਪੁਲੰਦਾ ਉਹ ਜਿਨ੍ਹਾਂ ਨੇ ਛਪਵਾਇਆ, ਕੀ ਅਕਾਲੀ ਦਲ ਕਦੇ ਉਹਨਾਂ ਤੇ ਵੀ ਕਾਰਵਾਈ ਕਰੂਗਾ, ਕਿ ਉਹਨਾਂ ਤੋਂ ਵੀ ਕਦੇ ਪੁੱਛਗਿੱਛ ਹੋਊਗੀ? ਔਰ ਦੂਜੀ ਗੱਲ ਇਹ ਹੈ ਕਿ ਇਸ ਮਾਮਲੇ 'ਚ ਦਿਲਚਸਪ ਗੱਲ ਜਿਹੜੀ ਮੈਨੂੰ ਲੱਗਦੀ ਆ ਉਹ ਇਹ ਆ ਕਿ ਜਿਹੜੇ ਪੈਨਲ ਨੇ ਇਹ ਸਾਰਾ ਸਿਲੇਬਸ ਸਿਲੈਕਟ ਕੀਤਾ ਸੀ ਜਾਂ ਜਿਨ੍ਹਾਂ ਨੇ ਸੰਪਾਦਨਾ ਕੀਤੀ, ਉਹਨਾਂ ਦੇ ਵਿੱਚੋਂ ਕਿਸੇ ਦਾ ਵੀ ਹਾਲੇ ਤੱਕ ਪੱਖ ਨਹੀਂ ਆਇਆ। ਤੇ ਜੇ ਮੰਨ ਲਓ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲਿਖੀਆਂ ਨੇ ਉਹਨੂੰ ਸੱਚ ਸਾਬਤ ਕਰ ਦਿੰਦੇ ਆ ਤਾਂ ਅਕਾਲੀ ਦਲ ਫਿਰ ਅੱਗੋਂ ਕਿਸ ਤਰ੍ਹਾਂ ਕਾਊਂਟਰ ਕਰੂਗਾ, ਇਹ ਹਾਲੇ ਸਮਝ ਤੋਂ ਬਾਹਰ ਆ। ਪਰ ਕੁੱਲ ਮਿਲਾ ਕੇ ਮਾਮਲਾ ਜਿਹੜਾ ਇਤਿਹਾਸ ਦੀ ਪੁਸਤਕ ਵਾਲਾ ਉਹ ਲਗਾਤਾਰ ਸਿਆਸੀਕਰਨ ਦਾ ਸ਼ਿਕਾਰ ਹੋ ਰਿਹਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਹਾਈ ਕੋਰਟ ਵਿੱਚ VIP ਨੰਬਰਾਂ ਦੇ ਵਿੱਚ ਗੜਬੜ ਦਾ ਖੁੱਲਿਆ ਚਿੱਠਾ। VIP ਕਲਚਰ ਤੇ ਆਪਾਂ ਕਹਿੰਦੇ ਆ ਕਿ ਲੀਡਰ ਛੱਡ ਦੇਣ, ਪਰ ਆਪ ਕਹਿੰਦੇ ਆ ਕਿ ਸਾਨੂੰ VIP ਨੰਬਰ ਮਿਲ ਜਾਵੇ, ਚਾਹੇ ਸਾਡੇ ਕੋਲ ਟੁੱਟਾ ਜਿਹਾ ਸਕੂਟਰ ਹੋਵੇ ਉਹਦੀ ਨੇਮ ਪਲੇਟ ਤੇ ਵੀ ਜਿਹੜਾ ਉਹਦਾ ਨੰਬਰ ਹੁੰਦਾ, ਆਪਾਂ ਨੇਮ ਪਲੇਟ ਹੀ ਕਹਿੰਦੇ ਆ ਵੈਸੇ ਜਿਹੜਾ, ਤਾਂ ਉਹਦੇ ਤੇ ਨੰਬਰ ਜਿਹੜਾ ਲਿਖਿਆ ਹੋਣਾ ਚਾਹੀਦਾ ਉਹ 0001 ਹੋਵੇ, ਤੇ ਜੇ ਨਹੀਂ 10 ਨੰਬਰ ਗਏ ਬਣਾ ਦੇ 10, ਤਾਂ ਇਦਾਂ ਦਾ VIP ਨੰਬਰ ਚਾਹੀਦਾ। ਤਾਂ VIP ਨੰਬਰਾਂ ਦੀ ਜਿਹੜੀ ਲਾਲਸਾ ਸੀ, ਲਲਕ ਸੀਗੀ, ਤਾਂ ਸਰਕਾਰ ਨੇ ਉਹਨੂੰ ਬਣਾਉਣ ਦਾ ਯਤਨ ਸ਼ੁਰੂ ਕਰ ਦਿੱਤਾ। ਇਹਨਾਂ ਨੇ ਰਿਜ਼ਰਵ ਪ੍ਰਾਈਸ ਰੱਖ ਦਿੱਤਾ ਕਿ ਬੋਲੀ ਤੇ ਇਹ ਜਿਹੜੇ ਨੰਬਰ ਦਿੱਤੇ ਜਾਇਆ ਕਰਨਗੇ। ਪਰ ਹੋਇਆ ਕੀ ਆ ਕਿ ਇੱਕ ਸੱਜਣ ਨੇ ਜਿਹੜੇ ਸਾਡੇ ਇੱਥੋਂ ਮੁਕਤਸਰ ਸਾਹਿਬ ਤੋਂ ਹੀ ਆ, ਉਹਨਾਂ ਨੇ ਚੈਕਿੰਗ ਕੀਤੀ ਵੱਖ-ਵੱਖ ਵੈਬਸਾਈਟਾਂ ਤੇ ਜਿੱਥੇ ਡਾਟਾ ਪਿਆ ਸੀਗਾ ਜਾਂ ਜਿਹੜੀ ਟਰਾਂਸਪੋਰਟ ਮਹਿਕਮੇ ਦੀ ਜਿਹੜੀ ਵੈਬਸਾਈਟ ਸੀ ਆਫੀਸ਼ੀਅਲ ਵੈਬਸਾਈਟ, ਤਾਂ ਉਹਨੂੰ ਲੱਗਿਆ ਕਿ ਜਿਹੜੇ VIP ਨੰਬਰ ਆ ਇਹ ਜੋ ਦਿੱਤੇ ਜਾ ਰਹੇ ਆ ਬਹੁਤ ਘੱਟ ਰੇਟਾਂ ਤੇ ਦਿੱਤੇ ਜਾ ਰਹੇ, ਕਿਉਂਕਿ 2014 ਦੇ ਵਿੱਚ ਬਾਦਲ ਸਾਹਿਬ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀਗਾ ਕਿ ਰਿਜ਼ਰਵ ਪ੍ਰਾਈਸ ਤੋਂ ਘੱਟ ਇਹ ਨੰਬਰ ਜਿਹੜੇ ਆ ਉਹ ਨਹੀਂ ਅਲਾਉਡ ਕੀਤੇ ਜਾ ਸਕਦੇ। ਔਰ ਨੋਟੀਫਿਕੇਸ਼ਨ ਤੋਂ ਬਾਅਦ ਇਸ ਤਰ੍ਹਾਂ ਆਉਣਾ ਕਿ ਇੱਕ ਨੰਬਰ ਹੈ, ਮੰਨ ਲਓ ਉਹਦੀ ਰਿਜ਼ਰਵ ਜੋ ਕੀਮਤ ਆ ਉਹ ਹੈਗੀ ਆ 10,000, ਉਹ ਦਿੱਤਾ ਕਿੰਨੇ ਨੂੰ ਜਾ ਰਿਹਾ 1,000 ਨੂੰ। ਔਰ ਕਮਾਲ ਦੀ ਗੱਲ ਹੈ ਕਿ ਜਿਹੜਾ ਜਾ ਕੇ ਉੱਥੇ ਬੰਦਾ ਐਫੀਡੈਵਿਟ ਫਾਈਲ ਕਰਦਾ ਉਹ ਨਾ ਤੇ ਰੱਖ ਦਿੰਦਾ ਵਿੱਚ ਐਫੀਡੈਵਿਟ ਦੇ ਕਿ ਹਾਂਜੀ ਆ ਫਲਾਣੇ ਬੰਦੇ ਨੂੰ 1,000 ਦੇ ਵਿੱਚ ਅਸੀਂ ਇਹ ਨੰਬਰ ਹੈ ਜਿਹੜਾ ਅਲਾਟ ਕੀਤਾ, ਪਰ ਇਹ ਨਹੀਂ ਦੱਸਦਾ ਕਿ ਉਹ ਜਿਹੜਾ ਅਲਾਟ ਕਰਨ ਵਾਲਾ ਅਫਸਰ ਸੀਗਾ ਔਰ ਜਿਹਨੇ ਨੰਬਰ ਲਿਆ ਸੀਗਾ ਉਹ ਇੱਕੋ ਸ਼ਖਸ ਸੀਗਾ। ਮਤਲਬ
DTO ਨੇ ਹੀ VIP ਨੰਬਰ ਲੈ ਲਿਆ 0001 10,000 ਜੀ ਦੀ ਜਿਹੜੀ ਸੀਗੀ ਰਿਜ਼ਰਵ ਪ੍ਰਾਈਸ ਕੀਮਤ, ਤਾਂ ਉਹ 1,000 ਰੁਪਇਆ ਤਾਰ ਕੇ ਨੰਬਰ ਲੈ ਗਿਆ। ਮਤਲਬ ਕਿ ਉਹਨੇ ਕੁਝ ਨਹੀਂ ਕੀਤਾ, ਘਰ ਦੀ ਕੰਧ ਜਿਹੜੀ ਸੀ ਉਹ ਘਰ ਦੇ ਵਿੱਚ ਹੀ ਦੇਖ ਲਈ, ਬਾਹਰ ਜਾਣ ਹੀ ਨਹੀਂ ਦਿੱਤਾ ਨੰਬਰ। ਤਾਂ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਜਿਹੜੀਆਂ ਨੇ ਉਹ ਘਟਨਾਵਾਂ ਜਾਂ ਕਹਿ ਲਈਏ ਗੜਬੜੀਆਂ ਜਿਹੜੀਆਂ ਉਹ ਇਹਨੇ ਸ਼ਿਕਾਇਤਕਰਤਾ ਨੇ ਦੱਸੀਆਂ। ਹਾਈ ਕੋਰਟ ਨੇ ਇਸ ਮਾਮਲੇ ਤੇ ਕਾਫੀ ਤਲਖ ਟਿੱਪਣੀ ਕੀਤੀ। ਉਹ ਕਹਿੰਦੇ ਕਿ ਫੈਂਸੀ ਨੰਬਰ ਜਿਹੜੇ ਉਹ ਕੌਡੀਆਂ ਦੇ ਭਾਅ ਦੇਣ ਦੀ ਤੁਹਾਡੀ ਜਿਹੜੀ ਕੋਸ਼ਿਸ਼ ਆ ਉਹ ਤੇ ਆਈਸਬਰਗ ਦੇ ਟੁਕੜੇ ਵਰਗਾ ਕੰਮ ਆ। ਤਾਂ ਪ੍ਰਿੰਸੀਪਲ ਸੈਕਟਰੀ ਨੂੰ ਤਲਬ ਕਰ ਲਿਆ, 19 ਨੂੰ ਇਹਨਾਂ ਨੂੰ ਜਵਾਬ ਦੇਣਾ ਪਊਗਾ। ਤਾਂ ਇਹ ਇੱਕ ਆਪਾਂ ਘੁਟਾਲਾ ਕਹਿ ਸਕਦੇ ਹਾਂ, ਕਿਉਂਕਿ ਸਿੱਧੇ ਤੌਰ ਤੇ ਜੋ ਮਨੀ ਇਕੱਠੀ ਹੁੰਦੀ ਆ ਇਹਨਾਂ ਨੰਬਰਾਂ ਤੋਂ, ਜੋ ਅਲਾਟਮੈਂਟ ਕੀਤੀ ਜਾਂਦੀ, ਜੋ ਪੈਸਾ ਇਕੱਤਰ ਹੁੰਦਾ, ਉਹ ਜਾਂਦਾ ਖਜ਼ਾਨੇ ਦੇ ਵਿੱਚ। ਪਰ ਕੁਝ ਲੋਕਾਂ ਨੇ ਜਾਂ ਰਸੂਖਦਾਰਾਂ ਨੇ ਇੱਕ ਕਹਿ ਲਈਏ ਕਿ ਆਪਣਾ ਮਾਫੀਆ ਹੀ ਬਣਾ ਰੱਖਿਆ ਟਰਾਂਸਪੋਰਟ ਮਹਿਕਮੇ ਨੂੰ ਵੀ। ਜਿਨ੍ਹਾਂ ਨੂੰ ਪਰਮਿਟ ਦੇਣੇ ਆ ਉਹ ਵੀ ਖਾਸ ਲੋਕ, ਜਿਨ੍ਹਾਂ ਨੂੰ VIP ਨੰਬਰ ਦੇਣੇ ਉਹ ਵੀ ਖਾਸ ਲੋਕ, ਜਿਨ੍ਹਾਂ ਦੀਆਂ ਰਜਿਸਟ੍ਰੇਸ਼ਨਾਂ ਜਿਹੜੀਆਂ ਪਹਿਲ ਦੇ ਆਧਾਰ ਤੇ ਕਰਨੀਆਂ ਉਹ ਵੀ ਖਾਸ ਲੋਕ। ਯਾਨੀ ਖਾਸ ਲੋਕਾਂ ਨੂੰ ਇੱਕ ਸ਼੍ਰੇਣੀ 'ਚ ਰੱਖ ਕੇ ਆਮ ਲੋਕ ਹੈ ਜਿਹੜੇ, ਉਹਨਾਂ ਨੂੰ ਇਹਨਾਂ ਨੇ ਉਸ ਸ਼੍ਰੇਣੀ 'ਚ ਰੱਖਿਆ ਜਿਹਨੂੰ ਆਪਾਂ ਧੱਕੇ ਖਾਣੀ ਸ਼੍ਰੇਣੀ ਕਹਿੰਦੇ ਹਾਂ। ਜੀ ਜੀ। ਤੇ ਮਿੰਟੂ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਆ, ਤੇ ਮਿਲਾਂਗੇ ਅਗਲੀ ਵਾਰ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਅਗਲੀ ਵਾਰ। ਬਹੁਤ ਪਿਆਰ ਸਤਿਕਾਰ ਸੈਨ ਨਿੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਮਿੱਤਰਾ, ਪਿਛਲੇ ਸਾਲ ਜਦੋਂ ਤੇਰੇ ਘਰ ਯੂਬਾ ਸਿਟੀ ਮੈਂ ਆਇਆ ਸੀ ਤਾਂ